अस्सलाम वालेकुम। रमज़ान मुबारक, रमज़ान मुबारक। कैसा रोज़ा गुजरा राफी आज? अच्छा गुजरा? रोज़ा लगा तो नहीं? अस्सलाम वालेकुम। कैसा भी बच्चों कैसा रोज़ा रहा? ठीक रहा? ਅਸੀਂ ਰਾਫੇ ਹਾਊਸ ਪਹੁੰਚ ਚੁੱਕੇ ਹਾਂ ਤੇ ਇੱਥੇ ਦਹੀਂ ਬੜੇ ਨਜ਼ਰ ਆ ਰਹੇ ਨੇ, ਪਕੌੜੇ ਨਜ਼ਰ ਆ ਰਹੇ ਨੇ ਔਰ ਇੱਥੇ ਰੋਲ ਔਰ ਸਮੋਸਾਸ ਨਜ਼ਰ ਆ ਰਹੇ ਨੇ, ਖਜੂਰਾਂ, ਇਮਲੀ ਦੀ ਚਟਨੀ, ਚਨਾ ਚਾਟ ਤੇ ਇੱਥੇ ਬਹੁਤ ਸਾਰੇ ਆਲੂ ਵਾਲੇ ਪਕੌੜੇ, ਕਿਉਂਕਿ ਆਲੂ ਵਾਲੇ ਪਕੌੜੇ ਬੱਚਿਆਂ 'ਚ ਬੜੇ ਫੇਵਰਟ ਨੇ। ਇਸ ਤੋਂ ਬੱਚੇ ਜਿਹੜੇ ਨਾ ਉਹਨਾਂ ਨੇ ਜ਼ਿਆਦਾ ਖਾਣੇ ਹੁੰਦੇ ਨੇ, ਦੂਸਰੇ ਪਕੌੜੇ ਬਹੁਤ ਘੱਟ ਬਣਦੇ ਨੇ ਸਾਡੇ ਘਰ, ਜ਼ਿਆਦਾਤਰ ਆਲੂ ਵਾਲੇ। वाह वाह, ऐसे रेसिपी शेयर करने वाली सी। अंजीर, अच्छा सारे नट्स पा के और दूध पा के। अच्छा वाह भी वाह, एक तो देखी है रेसिपी अपनी याद है देखी। अच्छा देखिए भाई, इतने सारे नट्स पाए ने, केला, खजूर और की अंजीर पा के इधर शेक बनाया गया दूध पा के। ते ए जड़ा ना असीं नाल करांगे, मीनन शेक बनाया ये मलाई शेक है। ये खजूर और उसका अंजीर का, काजू, बादाम, पिस्ता, केला, आइसक्रीम। नहीं नहीं दूध डाल के। दूध डाल के ठंडा किस तरह हो? बर्फ से? सही है, ठंडा ही और बर्फ नहीं ठंडा नहीं, वैसे पूछ रहा हूँ, ठंडा कैसे किया? ये बर्फ डाल के। आहा। आज बना रहे हैं आलू दी भुजिया। आलू मैं कट लेने ते नाल मैं टमाटर चॉप करके रख लेने, नाल मैं हरियां मिर्चां ਜਿਹੜੀਆਂ ਨਾ ਬਾਰੀਕ ਕੱਟ ਕੇ ਰੱਖ ਲਈਆਂ ਨੇ ਤੇ ਨਾਲ ਅਸੀਂ ਆਟਾ ਵੀ ਗੁੰਨ ਕੇ ਰੱਖ ਲਿਆ ਜਿਹੜਾ ਫ੍ਰਿਜ ਵਿੱਚ ਆਏਗਾ, ਕਿਉਂਕਿ ਰੋਜ਼ਾਂ ਤੇ ਅਸੀਂ ਇਫਤਾਰ ਕਰਦੇ ਹਾਂ ਰਾਫੇ ਹਾਊਸ ਹੀ। ਲੇਕਿਨ ਇਹ ਵੀ ਕਿ ਸਹਿਰੀ ਦਾ ਇhtਮਾਮ ਹੈ ਕਿ ਸਹਿਰੀ ਵਾਸਤੇ ਮੈਂ ਤੇ ਅੰਡਾ ਵੈਸੇ ਹੀ ਖਾਣੀ ਹੈ, ਪਰ ਖੁਮਾਸ਼ ਨੂੰ ਸਾਲਨ ਚਾਹੀਦਾ ਹੁੰਦਾ। ਤੇ ਉਹ ਪੁੱਛਿਆ ਸੀ ਕਿ ਆਲੂ ਦੀ ਭੁਜੀਆ ਬਣਾ ਦੇਵਾਂ, ਉਹਨੇ ਕਹਾ ਬਣਾ ਦਿਓ। ਤੇ ਮੈਂ ਫਿਰ ਉੱਠ ਕੇ ਲੱਗ ਗਈ, ਮੈਂ ਕਿਹਾ ਚਲੋ। ਤੇ ਨਾਲ ਹਸਬੇ ਮਾਮੂਲ ਫਿਰ ਅਸੀਂ ਖਜੂਰ ਵਾਲੀਆਂ ਜਿਹੜੀਆਂ ਬਣਾ ਲਈਆਂ ਨੇ, ਖਜੂਰ ਬਦਾਮ ਵਾਲੀਆਂ ਖਜੂਰ ਵਾਲੀ ਬਦਾਮ ਵਾਲੀਆਂ ਖਜੂਰਾਂ। ਤੇ ਕੁਮਾਸ਼ ਸ਼ੌਕ ਨਾਲ ਖਾਂਦਾ ਵੀ। ਅੱਧਾ ਕਿਲੋ ਤਕਰੀਬਨ ਮੇਰੇ ਕੋਲ ਆਲੂ ਨੇ ਔਰ ਉਸ ਹਿਸਾਬ ਨਾਲ ਥੋੜਾ ਮੈਂ ਅੰਦਾਜ਼ੇ ਦੇ ਨਾਲ ਹੀ ਪਾਉਂਦੀ ਹਾਂ, ਤੁਸੀਂ ਵੀ ਅੰਦਾਜ਼ੇ ਦੇ ਨਾਲ ਹੀ ਇਸ ਤਰ੍ਹਾਂ ਪਾ ਲਈਓ। ਔਰ ਪਕਾਉਣ ਵਾਸਤੇ ਵੀ ਜ਼ਿਆਦਾਤਰ ਜਾਂ ਤਾਂ ਮਿੱਟੀ ਦਾ ਬਰਤਨ ਹੋਵੇ ਜਾਂ ਦੂਸਰਾ ਕਿ ਸਟੀਲ ਦਾ ਬਰਤਨ, ਨੌਨ ਸਟਿਕ ਨਾਲੋਂ ਬਿਹਤਰ ਹੁੰਦਾ ਵੇ ਇਹ ਵਾਲਾ ਜਿਹੜਾ ਨਾ, ਇਹ ਯੂਜ਼ ਕਰਨਾ ਚਾਹੀਦਾ ਵੇ। ਤੇ ਚਲੋ ਜੀ, ਹੁਣ ਥੋੜਾ ਜਿਹਾ ਸੇਕ ਲੱਗ ਜਾਵੇ ਤੇ ਅਸੀਂ ਇਹਦੇ ਵਿੱਚ ਪਾ ਦਿੰਦੇ ਹਾਂ ਆਲੂ। ਬਿਸਮਿਲ੍ਲਾ ਕਰਕੇ ਆਲੂਆਂ ਨੂੰ ਅਸੀਂ ਥੋੜਾ ਜਿਹਾ ਆਇਲ ਵਿੱਚ 2-4 ਮਿੰਟ ਘੁਮਾ ਲਿਆ। ਉਸ ਤੋਂ ਬਾਅਦ ਸ਼ਾਮਿਲ ਕਰ ਦਾਂਗੇ ਇਹਦੇ ਵਿੱਚ ਅਸੀਂ ਚੌਪ ਕੀਤੇ ਹੋਏ ਜਿਹੜੇ ਟਮਾਟਰ ਰੱਖੇ ਸਨ ਨਾ, ਉਹ ਅਸੀਂ ਪਾ ਦੇਵਾਂਗੇ। ਇਹ ਟਮਾਟਰਾਂ ਦੇ ਪਾਣੀ ਵਿੱਚ ਹੀ ਬਸ ਇਹ ਗਲ ਜਾਣਗੇ ਔਰ ਫਿਰ ਅਸੀਂ ਥੋੜ੍ਹੇ ਬਿਲਕੁਲ ਐਂਡ 'ਤੇ ਇੱਥੇ ਜਿਹੜਾ ਨਾ ਹਰੀ ਮਿਰਚ ਵਗੈਰਾ ਸ਼ਾਮਿਲ ਕਰ ਦਾਂਗੇ। ਅਤੇ ਬਹੁਤ ਜ਼ਿਆਦਾ ਇਹ 'ਚ ਮਸਾਲੇ ਵੀ ਨਹੀਂ ਜਾਣਗੇ, ਸਾਦੇ ਜਿਹੇ ਆਲੂ ਨੇ। ਔਰ ਇਹਦੇ ਵਿੱਚ ਜਾਏਗਾ ਨਮਕ ਔਰ ਮਿਰਚ। ਇਹ ਤੁਸੀਂ ਆਪਣੇ ਹਸਬੇ ਜ਼ਾਇਕਾ ਪਾਓਗੇ। ਇੰਨਾ ਧਿਆਨ ਰੱਖੋਗੇ ਕਿ ਬਈ ਇਹਦੇ ਵਿੱਚ ਹਰੀ ਮਿਰਚ ਵੀ ਐਂਡ ਵਿੱਚ ਐਡ ਹੋਣੀ ਹੈ ਤੇ ਉਸ ਹਿਸਾਬ ਦੇ ਨਾਲ ਤੁਸੀਂ ਜਿਹੜਾ ਨਾ ਪਾਣਾ ਵੀ। ਤੇ ਚਲੋ ਅਸੀਂ ਇਹਨੂੰ ਬਸ ਟਮਾਟਰਾਂ ਨੂੰ ਹੋ ਗਿਆ ਤੇ ਮਿਕਸ ਹੋ ਗਏ ਨੇ। ਹੁਣ ਅਸੀਂ ਇੱਥੇ ਲਾ ਦੇਵਾਂਗੇ ਇਹਦਾ ਢੱਕਣ ਔਰ ਇਹਨੂੰ ਅੱਗ ਨੂੰ ਬਿਲਕੁਲ ਸਲੋ ਕਰ ਦੇਵਾਂਗੇ ਤਾਂ ਕਿ ਟਮਾਟਰ ਦੇ ਪਾਣੀ ਵਿੱਚ ਇਹ ਜਿਹੜੀ ਭੁਜੀਆ ਨਾ ਸਾਡੀ, ਇਹ ਟਮਾਟਰ ਇਹ ਜਿਹੜੇ ਆਲੂ ਨੇ ਗਲ ਜਾਣ। ਹਾਂਡੀ ਅਸੀਂ ਚੜਾ ਲਈਏ ਤੇ ਉਦੋਂ ਤੱਕ ਫਿਰ ਅਸੀਂ ਥੋੜਾ ਜਿਹਾ ਗੱਪਸ਼ਪ ਕਰ ਲੈਂਦੇ ਹਾਂ। ਮੈਂ ਬੈਠੀ ਇਸ ਤੋਂ ਨਹੀਂ ਤੁਹਾਡਾ ਖਿਤਾਬ ਕਰਨ ਵਾਸਤੇ ਕਿ ਫਿਰ ਮੈਨੂੰ ਉਹਦੇ ਵਿੱਚ ਇੱਕ ਦਫਾ ਡੋਈ ਸ਼ੋਈ ਉਹਨੂੰ ਚਲਾਉਣੀ ਪੈਣੀ ਹੈ। ਇਸ ਤੋਂ ਫਿਰ ਮੈਂ ਜਿਹੜਾ ਨਾ ਮੈਂ ਕਿਹਾ ਚਲੋ ਖੜੇ ਹੋ ਕੇ ਤੁਹਾਡੇ ਨਾਲ ਗੱਲ ਕਰ ਲੈਂਦੇ ਹਾਂ। ਤੁਹਾਡੇ ਸਾਰਿਆਂ ਦੇ ਕਮੈਂਟ ਦਾ ਬੜਾ ਸ਼ੁਕਰੀਆ ਕਿ ਤੁਸੀਂ ਸਾਰਿਆਂ ਨੇ ਜਿਹੜਾ ਨਾ ਤਸੱਲੀ ਵੀ ਦਿੱਤੀ ਔਰ ਤੁਸੀਂ ਸਾਰੇ ਆਪਣਿਆਂ ਨੂੰ ਤੁਸੀਂ ਯਾਦ ਕੀਤਾ, ਤੁਸੀਂ ਖੁਦ ਵੀ ਰੋ ਪਏ। ਤੇ ਬਸ ਗੱਲ ਇਹੀ ਹੁੰਦੀ ਹੈ ਕਿ ਜਿਹੜੀ ਮੈਂ ਆਪਣੀ ਵੀਡੀਓ ਵਿੱਚ ਵੀ ਕਹੀ ਸੀ ਕਿ ਹਰ ਕੋਈ ਆਪਣਿਆਂ ਨੂੰ ਯਾਦ ਕਰਕੇ ਰੋ ਪੈਂਦਾ ਵੇ। ਉਹ ਦਿਲ 'ਤੇ ਜ਼ਖਮ ਲੱਗਿਆ ਹੁੰਦਾ ਹਰ ਇੱਕ ਦੇ। ਸ਼ਮਾ ਨੇ ਵੀ ਲਿਖਿਆ ਕਿ ਤੁਹਾਡੀ ਇਸ ਚੀਜ਼ ਨੇ ਬੜਾ ਹੀ ਅਜਰਵਾ ਦਿੱਤਾ ਮੈਨੂੰ ਕਿ ਮੈਨੂੰ ਆਪਣੇ ਅੰਮੀ ਅੱਬੂ ਯਾਦ ਆ ਗਏ ਔਰ ਉਹ ਵਕਤ ਫਿਰ ਮੈਂ ਉਹਨਾਂ ਯਾਦਾਂ ਨੂੰ ਯਾਦ ਕੀਤਾ। ਤੇ ਇਹਨਾਂ ਨੇ ਵੀ ਲਿਖਿਆ ਕਿ ਮੈਨੂੰ ਤੁਸੀਂ ਬੜਾ ਰਵਾਇਆ ਵੀ ਅੱਜ, ਪਰ ਇਹ ਵੀ ਕਿ ਮੈਨੂੰ ਵੀ ਮੇਰੇ ਵਾਲਦੈਨ, ਮੇਰਾ ਜਵਾਨ ਭਰਾ ਤੇ ਮੇਰਾ ਕੀ ਕਹਿੰਦੇ ਨੇ, ਮੈਨੂੰ ਮੇਰੇ ਹਸਬੈਂਡ ਮੈਨੂੰ ਬੜਾ ਯਾਦ ਆਇਆ, ਜਾਣ ਵਾਲੇ ਇਸ ਤਰ੍ਹਾਂ ਯਾਦ ਆਉਂਦੇ ਨੇ। ਉਸਮਾਨ ਦਾ ਵੀ ਇਹੀ ਕਮੈਂਟ ਸੀ ਕਿ ਕਹਿੰਦੇ ਉਸਮਾਨ ਨੇ ਲਿਖਿਆ ਕਿ ਵੀ ਮੇਰੇ ਪੈਰੈਂਟਸ ਚਲੇ ਗਏ, ਫਿਰ ਇਸ ਤਰ੍ਹਾਂ ਹੋ ਗਿਆ ਹਰ ਈਦ 'ਤੇ ਮੈਂ ਦੁਖੀ ਹੁੰਦੀ ਹਾਂ ਔਰ ਰੋਨੀ ਹਾਂ, ਮੈਂ ਇਕੱਲੀ ਰਹਿ ਗਈ ਹਾਂ ਅਤੇ ਮੈਂ ਬੜੀ ਖਲੋਤੀ ਸਾਂ, ਬੜੀ ਲਾਡਲੀ ਸਾਂ ਮਾਂ ਬਾਪ ਦੀ। ਅਤੇ ਇਸ ਤਰ੍ਹਾਂ ਹਰ ਇੱਕ ਦਾ ਮਤਲਬ ਜੁਮਲਾ ਬੇਸ਼ੱਕ ਅਲੱਗ ਸੀ ਲੇਕਿਨ ਗੱਲ ਪੁਆਇੰਟ ਇੱਕ ਹੀ ਸੀ, ਹਰ ਇੱਕ ਨੂੰ ਆਪਣੇ ਗਏ ਹੋਏ ਯਾਦ ਆਏ। ਅਤੇ ਕੀ ਕਹਿੰਦੇ ਨੇ
ਕੇ ਬੇਗਮ ਨੇ ਵੀ ਲਿਖਿਆ ਕਿ ਤੁਸੀਂ ਬਿਲਕੁਲ ਠੀਕ ਆਖਿਆ, ਲਾਜ਼ਮੀ ਜੀ ਗੱਲ ਹੈ ਕਿ ਬੇਗਮ ਤੁਸੀਂ ਜਿਹੜਾ ਨਾ ਹੌਸਲਾ ਦਿੱਤਾ ਮੈਨੂੰ ਕਿ ਤੁਹਾਡਾ ਤਾਂ ਬਿਲਕੁਲ ਜ਼ਖਮ ਜਿਹੜਾ ਵੀ ਮੇਰੇ ਨਾਲੋਂ ਵੀ ਬਾਅਦ ਵਿੱਚ ਤੁਹਾਡਾ ਮਤਲਬ ਮੇਰੇ ਹਸਬੈਂਡ ਨੂੰ ਤੇ ਜਦੋਂ ਡੈਥ ਹੋਈ ਇੰਨੇ ਮਹੀਨੇ ਹੋਏ ਸਨ ਤੇ ਤੁਸੀਂ ਮੈਨੂੰ ਮੈਸੇਜ ਕੀਤਾ ਕਿ 4 ਮਹੀਨੇ ਪਹਿਲੇ ਮੇਰਾ ਮਤਲਬ ਬੇਟੇ ਦੀ ਡੈਥ ਹੋਈ ਹੈ। ਤੇ ਮੈਂ ਤੇ ਸਮਝੋ ਇੱਕ ਕਿਸਮ ਦੀ ਤੁਹਾਡੀ ਕਮੈਂਟ ਪੜ੍ਹ ਕੇ ਨਾ ਤਾਂ ਫਿਰ ਮੈਨੂੰ ਹੋਇਆ ਕਿ ਨਹੀਂ, ਮੈਨੂੰ ਆਉਣਾ ਚਾਹੀਦਾ ਕਿ ਤੁਸੀਂ ਦੇਖੋ ਇੰਨੀ ਬਹਾਦਰੀ ਨਾਲ ਕਰ ਰਹੇ ਹੋ। ਇਹ ਦੁੱਖ ਉਠਾਉਣੇ ਕੋਈ ਆਸਾਨ ਤੇ ਨਹੀਂ ਹੁੰਦੇ ਨੇ ਨਾ, ਕਿ ਕੋਈ ਜੀਂਦਾ ਜਾਗਦਾ ਇਨਸਾਨ ਤੁਹਾਡੇ ਕੋਲ ਜਿਹੜਾ ਰਹਿ ਰਿਹਾ ਹੁੰਦਾ ਵੇ, ਤੁਹਾਡੇ ਨਾਲ ਘਰ ਵਿੱਚ ਤੁਹਾਡੇ ਆਉਣ ਜਾਣ ਵਿੱਚ ਤੁਸੀਂ ਉਹਨੂੰ ਮਿਲ ਰਹੇ ਹੁੰਦੇ ਹੋ, ਚਾਹੇ ਦੂਰ ਹੁੰਦੇ ਹੋ, ਨਾਲ ਗੱਲ ਕਰ ਰਹੇ ਹੁੰਦੇ ਹੋ, ਪਰ ਐਵੇਂ ਕੋਈ ਅਚਾਨਕ ਚਲਾ ਜਾਂਦਾ ਵੇ ਫਿਰ ਕਦੀ ਨਾ ਵਾਪਸ ਆਉਣ ਵਾਸਤੇ। ਇਹ ਦੁੱਖ ਬੜਾ ਜਿਹੜਾ ਨਾ ਗਹਿਰਾ ਹੁੰਦਾ ਵੇ। ਬਹਰ ਅੱਲਾਹ ਪਾਕ ਤਾਂ ਸਾਨੂੰ ਸਾਰਿਆਂ ਨੂੰ ਸਬਰ ਦੇਵੇ। ਤਹਿਰਾ ਯਾਸਮੀਨ ਨੇ ਵੀ ਕਿਹਾ ਕਿ ਮੈਨੂੰ ਬੜਾ ਅਫਸੋਸ ਹੈ ਤੇ ਤੁਸੀਂ ਜਿਹੜਾ ਹਿੰਮਤ ਕਰੋ, ਤੇ ਰਮਜ਼ਾਨ ਦੀ ਉਹਨਾਂ ਨੇ ਮੁਬਾਰਕਬਾਦ ਸਾਰਿਆਂ ਨੂੰ ਦਿੱਤੀ ਹੈ। ਤੇ ਮਹਿਵਿਸ਼ ਫਵਾਦ ਸਾਨੂੰ ਦੇਖਦੇ ਨੇ ਅਮਰੀਕਾ ਤੋਂ, ਉਹ ਕਮੈਂਟ ਘੱਟ ਕਰਦੇ ਨੇ, ਲੇਕਿਨ ਪਹਿਲੇ ਉਹਨਾਂ ਨੇ ਲਿਖਿਆ ਸੀ ਕਿ ਮੈਂ ਦੇਖ ਰਹੀ ਹਾਂ ਲੇਕਿਨ ਮੈਂ ਜ਼ਰਾ ਕਮੈਂਟ ਘੱਟ ਕਰਨੀ ਆ। ਲੇਕਿਨ ਉਹਨਾਂ ਨੇ ਕੱਲ੍ਹ ਮੇਰੀ ਪੋਸਟ ਦੇ ਉੱਪਰ ਉਹਨਾਂ ਨੇ ਲਿਖਿਆ ਕਿ ਤੁਸੀਂ ਪਲੀਜ਼ ਸਾਰੇ ਮੇਰੇ ਵਾਸਤੇ ਦੁਆ ਕਰੋ, ਰਮਜ਼ਾਨ ਦਾ ਮਹੀਨਾ ਵੀ ਕਿ ਅੱਲਾਹ ਪਾਕ ਮੈਨੂੰ ਔਲਾਦ ਤੋਂ ਨਵਾਜ਼ੇ, ਤੇ ਤੁਸੀਂ ਜ਼ਰੂਰ ਦੁਆ ਕਰਿਓ। ਤੇ ਮੈਂ ਮਹਿਵਿਸ਼ ਤੁਹਾਡੇ ਵਾਸਤੇ ਦਿਲ ਨਾਲ ਯਕੀਨ ਮੰਨੋ ਦੁਆ ਕਰਨੀ ਕਿ ਅੱਲਾਹ ਪਾਕ ਤੁਹਾਨੂੰ ਔਲਾਦ ਜੈਸੀ ਜਿਹੜਾ ਨਾ ਨਿਮਤ ਤੋਂ ਨਵਾਜ਼ੇ ਔਰ ਅੱਲਾਹ ਪਾਕ ਤੁਹਾਡੀ ਗੋਦ ਭਰੇ, ਔਰ ਅਸੀਂ ਸਾਰੇ ਦੁਆ ਕਰਾਂਗੇ। ਤੁਸੀਂ ਵੀ ਸਾਰੇ ਜਿਹੜੇ ਨਾਲ ਦੁਆ ਕਰਿਓ ਮਹਿਵਿਸ਼ ਵਾਸਤੇ ਕਿ ਪਤਾ ਨਹੀਂ ਅੱਲਾਹ ਕਿਹਦੀ ਸੁਣ ਲਵੇ। ਇਹ ਇਸੇ ਲਈ ਕਹਿੰਦੇ ਨੇ ਸਾਡੇ ਵੱਡੇ ਬਜ਼ੁਰਗ ਕਿ ਦੁਆ ਲਈ ਜ਼ਰੂਰ ਕਹਿਣਾ ਚਾਹੀਦਾ, ਪਤਾ ਨਹੀਂ ਅੱਲਾਹ ਕਿਹਦੀ ਦੁਆ ਕਬੂਲ ਕਰ ਲਵੇ। ਤੇ ਸਿਰਫ ਆਪਣੀਆਂ ਦੁਆਵਾਂ 'ਤੇ ਨਹੀਂ ਰਹਿਣਾ ਚਾਹੀਦਾ, ਦੂਸਰੇ ਨੂੰ ਵੀ ਆਪਣੇ ਮਿਲਣ ਜੁਲਣ ਵਾਲਿਆਂ ਰਿਸ਼ਤੇਦਾਰਾਂ ਸਾਰੇ ਨੂੰ ਬਈ ਕਹਿ ਦੇਵੋ ਵੀ ਸਾਡੇ ਲਈ ਦੁਆ ਕਰਿਓ, ਤੇ ਕੋਈ ਕਰ ਦੇਗਾ ਦਿਲ ਨਾਲ ਤੇ ਸ਼ਾਇਦ ਉਹ ਲੱਗ ਹੀ ਜਾਵੇ। ਬਹਿਲ ਮਹਿਵਿਸ਼ ਸਾਡੀਆਂ ਸਾਰਿਆਂ ਦੀ ਦੁਆਵਾਂ ਤੁਹਾਡੇ ਨਾਲ ਨੇ। ਤੇ ਸ਼ਬੀਰ ਹੁਸੈਨ ਸਾਹਿਬ ਦਾ ਕਮੈਂਟ ਪੜ੍ਹਿਆ ਤੇ ਉਹਨਾਂ ਨੇ, ਮੈਂ ਹੁਣ ਥੋੜ੍ਹੀ ਦੇਰ ਪਹਿਲੇ ਹੀ ਪੜ੍ਹਿਆ, ਉਹਨਾਂ ਨੇ ਲਿਖਿਆ ਕਿ ਕਹਿੰਦੇ ਨੇ ਤੁਸੀਂ ਜਿਹੜਾ ਨਾ ਇੰਨੇ ਚੰਗੇ ਚੰਗੇ ਖਾਣੇ ਪਕਾਉਂਦੇ ਹੋ, ਇਹ ਸਭ ਵੀਡੀਓ ਸਾਡੇ ਵਾਸਤੇ ਬਣਾਉਂਦੇ ਹੋ, ਕਰਦੇ ਹੋ, ਪਕਾ ਪਕੂ ਤੇ ਅਸੀਂ ਵੀ ਲੈਂਦੇ ਹੀ ਆ, ਪਰ ਐਵੇਂ ਕਿ ਤੁਸੀਂ ਤਾਂ ਸਾਨੂੰ ਆਪਣਾ ਹਿੱਸਾ ਬਣਾ ਲਿਆ ਫੈਮਿਲੀ ਦਾ, ਔਰ ਅਸੀਂ ਬੜਾ ਇੰਜੋਏ ਕਰਨੇ ਆ ਤੁਹਾਡੀ ਕੁਕਿੰਗ ਨੂੰ, ਸਾਨੂੰ ਦਿਖਾਉਂਦੇ ਹੋ, ਜੋੜਦੇ ਹੋ, ਸੈੱਟ ਕਰਦੇ ਹੋ, ਸਾਡੇ ਅੱਗੇ ਪੂਰੀ ਵੀਡੀਓ ਪੇਸ਼ ਕਰਦੇ ਹੋ, ਤੇ ਵੀ ਤੁਸੀਂ ਤੇ ਅਸੀਂ ਤੁਹਾਡੀ ਫੈਮਿਲੀ ਦਾ ਹਿੱਸਾ ਬਣ ਚੁੱਕੇ ਹਾਂ। ਤੇ ਉਹਨਾਂ ਨੇ ਬੜਾ ਅੱਛਾ ਕਮੈਂਟ ਕੀਤਾ। ਉਹ ਦੇਖੋ ਕਹਿੰਦੇ ਨੇ ਨਾ ਕਿ ਇੱਕ ਜ਼ੁਬਾਨ ਤੋਂ ਕਈ ਅਲਫਾਜ਼ ਜਾਂ ਕਿਸੇ ਲਈ ਬੋਲੇ ਗਏ ਉਹ ਸਦੀਆਂ ਯਾਦ ਰਹਿੰਦੇ। ਅਗਰ ਤੁਸੀਂ ਕਿਸੇ ਨੂੰ ਕੜਵਾ ਬੋਲਦੇ ਹੋ ਨਾ, ਉਹ ਵੀ ਬਹੁਤ ਅਰਸੇ ਤੱਕ ਯਾਦ ਰਹਿੰਦਾ, ਦਿਲ ਤੋਂ ਜਾਂਦਾ ਨਹੀਂ। ਤੇ ਜੇ ਮਿੱਠਾ ਬੋਲ ਹੈ ਨਾ, ਤੇ ਉਹ ਮਿੱਠਾ ਬੋਲ ਵੀ ਨਾ ਯਾਦ ਰਹਿ ਜਾਂਦਾ ਵੇ। ਕਿ ਤੁਹਾਡਾ ਇੱਕ ਕਮੈਂਟ ਬੜੀ ਜਿਹੜਾ ਨਾ ਮੈਨੂੰ ਤਾਕਤ ਦੇ ਕੇ ਜਾਂਦਾ ਵੇ, ਮੇਰੇ ਅੰਦਰ ਖੁਸ਼ੀ ਭਰ ਕੇ ਜਾਂਦਾ ਵੇ, ਔਰ ਮੇਰੇ ਅੰਦਰ ਜਿਹੜਾ ਨਾ ਇੱਕ ਬੜਾ ਅਜੀਬ ਜਿਹਾ ਅਹਿਸਾਸ ਹੁੰਦਾ ਕਿ ਵੀ ਕੋਈ ਹੈਗੇ ਨੇ ਮੇਰੇ ਨਾਲ, ਮੇਰੇ ਦੋਸਤ, ਮੇਰੇ ਸਾਥੀ ਜਿਹੜੇ ਮੇਰਾ ਖਿਆਲ ਵੀ ਕਰਦੇ ਨੇ, ਮੈਂ ਉਹਨਾਂ ਦਾ ਖਿਆਲ ਕਰਨੀ ਆ। ਇਸ ਤਰ੍ਹਾਂ ਅਸੀਂ ਮਿਲ ਜੁਲ ਕੇ ਪੁਰਾਣੇ ਵਕਤਾਂ 'ਚ ਪਹੁੰਚ ਜਾਂਦੇ ਹਾਂ। ਤੇ ਜੀ ਨਸੀਮਾ ਡਾਰ ਦਾ ਕੋਈ ਕਮੈਂਟ ਨਹੀਂ ਆਇਆ। ਮੈਂ ਹਾਲਾਂਕਿ ਉਸ ਦਿਨ ਕਿਹਾ ਵੀ ਸੀ ਬਸ ਅੱਲਾ ਕਰੇ ਉਹ ਜਿੱਥੇ ਵੀ ਹੋਣ ਖੈਰੀਅਤ ਨਾਲ ਹੋਣ। ਤੇ ਇਸ ਤਰ੍ਹਾਂ ਕੀ ਕਹਿੰਦੇ ਨੇ, ਜਹਾਂਰਾ ਦਾ ਵੀ ਆਇਆ ਕਮੈਂਟ ਕਾਫੀ ਦਿਨ ਬਾਅਦ। ਯੰਗ ਲੇਡੀ ਉਹ ਮੈਨੂੰ ਕਹਿੰਦੇ ਹੁੰਦੇ ਨੇ, ਔਰ ਅਨੀਲਾ ਤੇ ਗਾਇਬ ਵੀ ਹੋ ਗਏ ਨੇ, ਪਤਾ ਨਹੀਂ ਕਿੱਥੇ ਚਲੇ ਗਏ ਨੇ। ਬਹਿਰ ਸਾਰਿਆਂ ਦੇ ਕੰਮ ਵੀ ਨੇ, ਸਾਰਿਆਂ ਦਾ ਥੋੜ੍ਹੀ ਕਿ ਮੇਰੇ ਕੋਈ ਬੈਠੇ ਰਹਿਣਾ, ਉਹਨਾਂ ਨੇ ਮੇਰੇ ਵਿਹੜੇ 'ਚ ਆ ਕੇ ਹਰ ਇੱਕ ਬੰਦੇ ਦੇ ਕੋਈ ਕੰਮ ਨੇ, ਕਦੀ ਕੋਈ ਮਸਰੂਫੀਅਤ ਵੀ ਹੋ ਸਕਦੀ ਹੈ, ਬਿਲਕੁਲ ਜੀ, ਪਰ ਸਾਡੀਆਂ ਦੁਆਵਾਂ ਸਾਰਿਆਂ ਦੇ ਨਾਲ ਨੇ। ਤੇ ਉਹ ਨਾਯਾਬ ਜ਼ਮਾਨੇ ਯਾਦ ਆ ਗਏ। ਇੰਗਲੈਂਡ ਦਾ ਤੇ ਪਾਕਿਸਤਾਨ ਦਾ ਰਮਜ਼ਾਨ ਕਲਚਰ ਬਿਲਕੁਲ ਅਲੱਗ ਹੈ। ਇੱਥੇ ਰਹਿੰਦੇ ਆ ਲੋਕ ਘਰਾਂ 'ਚ, ਅਲਹਮਦੁਲਿਲਾ ਸਾਡਾ ਇਲਾਕਾ ਬਹੁਤ ਅੱਛਾ ਵੇ। ਤੇ ਉਹਦੇ ਵਿੱਚ ਫਿਰ ਐਵੇਂ ਕਿ ਸਾਨੂੰ ਇੱਥੇ ਮੁਸਲਿਮ ਆਬਾਦੀ ਜ਼ਿਆਦਾ ਹੈ, ਇੰਡੀਅਨ ਮੁਸਲਿਮ ਸਾਡੇ ਇਲਾਕੇ 'ਚ ਜ਼ਿਆਦਾ ਨੇ ਜਿਹੜੇ ਲੋਕ ਨੇ, ਲੇਕਿਨ ਪਾਕਿਸਤਾਨੀ ਮੁਸਲਿਮ ਵੀ ਨੇ, ਮਿਰਪੁਰ ਆਜ਼ਾਦ ਕਸ਼ਮੀਰ ਦੇ ਵੀ ਲੋਕ ਨੇ, ਲੇਕਿਨ ਸਾਡਾ ਜ਼ਿਆਦਾ ਆਬਾਦੀ ਜਿਹੜੀ ਹੈ ਸਾਡੇ ਇਲਾਕੇ ਦੀ ਮੁਸਲਿਮਸ ਨੇ। ਤੇ ਇੱਥੇ ਬੜੇ ਅਦਾਰੇ ਸਭ ਬਹੁਤ ਨੇ, ਸਹਿਰੀ ਦਾ ਔਰ ਇਸ ਤਰ੍ਹਾਂ ਇਹਤਮਾਮ ਹੁੰਦਾ ਹੈ। ਲੇਕਿਨ ਜੇ ਵੀ ਠੰਡ ਹੈ ਨਾ, ਇਸ ਤਰ੍ਹਾਂ ਫਿਰ ਲੋਕ ਘਰਾਂ 'ਚ ਇਹਤਮਾਮ ਤਾਂ ਕਰਦੇ ਨੇ, ਘਰਾਂ ਦੇ ਅੰਦਰ ਹੀ ਰਹਿੰਦੇ ਨੇ। ਉਹ ਪਾਕਿਸਤਾਨ ਜੈਸੇ ਸ਼ਸ਼ਕੇ ਜਿਹੜੇ ਨੇ ਨਾ, ਉਹ ਜਿਹੜੇ ਨਹੀਂ ਇੱਥੇ ਮਿਲਦੇ ਇੰਗਲੈਂਡ ਵਿੱਚ, ਕਿ ਕੋਈ ਦਹੀਂ ਲੈਣ ਜਾ ਰਿਹਾ, ਜਾਓ ਦੌੜ ਕੇ ਦਹੀਂ ਲੈ ਕੇ ਆ ਜਾਓ, ਕੋਈ ਕੁਝ ਕਰ ਰਿਹਾ, ਫੈਨੀਆਂ ਤੇ ਰੌਣਕਾਂ ਲੱਗੀਆਂ ਹੁੰਦੀਆਂ ਬਾਜ਼ਾਰਾਂ ਵਿੱਚ ਵੀ, ਤੇ ਫਿਰ ਲੋਕ ਜਿਹੜਾ ਕਰਦੇ ਨੇ ਖਰੀਦਦਾਰੀ ਸਹਿਰੀ ਦੇ ਟਾਈਮ ਵੀ ਜਾ ਕੇ। ਉਹ ਚੀਜ਼ਾਂ ਇੱਥੇ ਨਹੀਂ ਨੇ। ਉਹ ਬਚਪਨ ਦਾ ਜ਼ਮਾਨਾ ਯਾਦ ਆ ਗਿਆ ਜਦੋਂ ਪੀਪਾ ਲੈ ਕੇ ਪੀਪਾ ਵਜਾ ਕੇ ਉਠਾਉਣ ਵਾਲੇ ਆਉਂਦੇ ਹੁੰਦੇ ਸਨ। ਉਸ ਜ਼ਮਾਨੇ ਵਿੱਚ ਨਹੀਂ ਹੁੰਦਾ ਸੀ ਜਿਹੜਾ
ਘੜੀਆਂ ਵਾਲ ਕਲੌਕ ਚੀਜ਼ਾਂ ਸਨ, ਮੋਬਾਈਲ ਚੀਜ਼ਾਂ ਨਹੀਂ ਸਨ। ਕਿਸੇ ਕਿਸੇ ਘਰ ਟਾਈਮ ਪੀਸ ਹੁੰਦਾ ਸੀ, ਇੱਕ ਗੋਲ ਜਿਹਾ ਵੱਜਦਾ ਹੁੰਦਾ ਸੀ, ਵਰਨਾ ਫਿਰ ਉਹ ਪੀਪੇ ਵਾਲਾ ਆਉਂਦਾ ਸੀ ਤੇ ਉਹ ਪੀਪਾ ਡੰਡੇ ਦੇ ਨਾਲ ਵਜਾਉਂਦਾ ਸੀ, ਉਹ ਟਨ 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 ਟਨ, ਅੱਲਾ ਕੇ ਪਿਆਰੋ ਰੋਜ਼ੇਦਾਰੋ, ਅੱਲਾਹ ਕੇ ਪਿਆਰੋ ਉੱਠ ਜਾਓ, ਸਹਿਰੀ ਦਾ ਟਾਈਮ ਹੋ ਗਿਆ, ਇਸ ਤਰ੍ਹਾਂ ਕਹਿੰਦੇ ਸਨ। ਤੇ ਮਸਾਜਿਦ ਤੋਂ ਵੀ ਬਾਰ-ਬਾਰ ਐਲਾਨ ਹੁੰਦਾ ਸੀ। ਪਾਕਿਸਤਾਨ ਤਾਂ ਹਲੇ ਵੀ ਮਸਾਜਿਦ ਦੀ ਆਵਾਜ਼ਾਂ ਆਉਂਦੀਆਂ ਨੇ ਤੇ ਬਹੁਤ ਜ਼ਿਆਦਾ ਉਹ ਇੱਕ ਤੁਹਾਡੇ ਇੱਕ ਅਸੀਂ ਉੱਥੇ ਰਹਿ ਕੇ ਸ਼ਾਇਦ ਇੰਨਾ ਫੀਲ ਨਹੀਂ ਕਰਦੇ ਸਾਂ, ਹੁਣ ਸਾਨੂੰ ਉਹ ਕਮੀ ਬੜੀ ਮਹਿਸੂਸ ਹੁੰਦੀ ਹੈ ਕਿ ਮਸਜਿਦ ਤੋਂ ਬਾਰ-ਬਾਰ ਐਲਾਨ ਹੁੰਦਾ ਹੈ, बरादरान इस्लाम सहरी का वक्त हो चुका है, आप हजरात से गुजारिश है कि सहरी का एहतमाम व इंतज़ाम कर ले। तो मेरे ਕੰਨਾਂ ਵਿੱਚ ਉਹੀ ਜੁਮਲੇ ਗੂੰਜਦੇ ਨੇ ਜਿਹੜੇ ਅਸੀਂ ਆਪਣੇ ਬਚਪਨ 'ਚ ਸੁਣੇ ਸਨ, ਸਾਡੇ ਮੁਫਤੀ ਸਾਹਿਬ ਮਸਜਿਦ ਤੋਂ ਕਹਿੰਦੇ ਹੁੰਦੇ ਸਨ। ਤੇ ਉਹ ਫਿਰ ਬਰਾਦਰਾਨ ਇਸਲਾਮ ਜਿਹੜੇ ਨੇ ਨਾ ਉਹ ਫਿਰ ਉੱਠ ਕੇ ਲੱਗ ਪੈਂਦੇ ਹੁੰਦੇ ਸਨ। ਉਹ ਨਾਲ ਨਾਲ ਬਰਾਦਰਾਨ ਇਸਲਾਮ ਨੂੰ ਦੱਸਦਾ ਸੀ ਕਿ ਬਈ ਹੁਣ ਇੰਨੇ ਮਿੰਟ ਰਹਿ ਗਏ ਜੇ, ਹੁਣ ਇੰਨੇ ਮਿੰਟ ਰਹਿ ਗਏ ਜੇ। ਤੇ ਉਹ ਘੜੀਆਂ ਹੁੰਦੀਆਂ ਸਨ, ਬਸ ਹੁਣ ਅਗਲਾ ਐਲਾਨ ਆਉਣ ਵਾਲਾ ਮੌਲਵੀ ਸਾਹਿਬ ਦਾ, ਛੇਤੀ ਕਰੋ ਚਾਹ ਪੀ ਲਓ, ਛੇਤੀ ਕਰੋ ਪਾਣੀ ਪੀ ਲਓ। ਆਖਰੀ ਦਮ ਤੱਕ ਸਾਨੂੰ ਜਿਹੜੀ ਇੱਕ ਹੁੰਦੀ ਸੀ ਨਾ, ਬਸ ਪਾਣੀ ਪੀਣ ਦੀ, ਪਾਈ ਆਓ ਪਾਣੀ ਪੀ ਲਓ, ਬਸ ਪਤਾ ਨਹੀਂ ਫਿਰ ਸਾਡਾ ਕੀ ਹੋਣਾ, ਫਿਰ ਸ਼ਾਇਦ ਪਾਣੀ ਮਿਲਣਾ ਹੀ ਨਹੀਂ ਹੈ। ਇੰਨਾ ਅਸੀਂ ਪਾਣੀ 'ਤੇ ਜ਼ੋਰ ਦਿੰਦੇ ਹੁੰਦੇ ਸਨ ਬਚਪਨ ਵਿੱਚ ਕਿ ਪੀਣਾ ਚਾਹੀਦਾ। ਸਾਰੇ ਰੋਜ਼ੇ ਵਿੱਚ ਕਮੀ ਵੀ ਹੋ ਜਾਂਦੀ ਹੈ, ਲੇਕਿਨ ਸਾਨੂੰ ਬਸ ਹੁੰਦਾ ਸੀ ਕਿ ਆਖਰੀ ਜਿਹੜਾ ਐਲਾਨ ਹੋਣਾ ਨਾ ਉਹਦੇ ਨਾਲ ਵੀ ਘਟ ਇੱਕ ਗਲਾਸ ਅਸੀਂ ਪਾਣੀ ਪੀ ਲਈਏ ਤੇ ਫਿਰ ਅਸੀਂ ਕੋਈ ਹੋਰ ਕੰਮ ਸ਼ਾਇਦ ਅਸੀਂ ਜ਼ਿੰਦਾ ਰਵਾਂਗੇ, ਵਰਨਾ ਸ਼ਾਇਦ ਅਸੀਂ ਖਤਮ ਹੀ ਹੋ ਜਾਣਾ ਵੇ। ਤੇ ਇਸ ਤਰ੍ਹਾਂ ਬੜਾ ਪਿਆਰਾ ਜ਼ਮਾਨਾ ਸੀ ਜਦੋਂ ਗਲੀਆਂ ਵਿੱਚ ਜਗਾਉਣ ਵਾਸਤੇ ਆਉਂਦੇ ਸਨ ਪੀਪਾ ਲੈ ਕੇ, ਜਾਂ ਬਾਜ਼ ਲੋਕਾਂ ਨੇ ਦਫਲੀ ਫੜੀ ਹੁੰਦੀ ਸੀ, ਕੋਈ ਨਾ ਕੋਈ ਚੀਜ਼ ਉਹਨਾਂ ਕੋਲ ਐਸੀ ਹੁੰਦੀ ਸੀ ਕਿ ਜਿਹੜੀ ਆਵਾਜ਼ ਕਰੇ ਤੇ ਫਿਰ ਉਹਦੇ ਨਾਲ ਉਹਨਾਂ ਨੂੰ ਉਠਾਇਆ ਜਾਂਦਾ ਸੀ। ਤੇ ਇਸ ਤਰ੍ਹਾਂ ਫਿਰ ਲੋਕ ਹਸਪੇ ਇਸਤਤਾਤ ਉਹਨਾਂ ਨੂੰ ਨਿਕਲ ਕੇ ਬਾਹਰ ਕੁਛ ਉਹਨਾਂ ਦੀ ਹੈਲਪ ਵੀ ਕਰ ਦਿੰਦੇ ਸਨ, ਕੁਛ ਦੇ ਦਿੱਤਾ ਆਪਣੀ ਖੁਸ਼ੀ ਦੇ ਨਾਲ। ਤੇ ਇਸ ਤਰ੍ਹਾਂ ਮੰਗਦੇ ਨਹੀਂ ਸਨ ਉਹ, ਅਗਰ ਕੋਈ ਆਪਣੀ ਖੁਸ਼ੀ ਨਾਲ ਦੇ ਦਿੰਦਾ ਸੀ ਤੇ ਉਹ ਫਿਰ ਲੈ ਲੈਂਦੇ ਸਨ। ਤੇ ਇਸ ਤਰ੍ਹਾਂ ਬੜਾ ਸਵਾਬ ਦਾ ਕੰਮ ਹੈ, ਗਲੀ ਗਲੀ ਫਿਰਨਾ, ਮਹੱਲੇ ਮਹੱਲੇ ਫਿਰਨਾ ਔਰ ਲੋਕਾਂ ਨੂੰ ਰਮਜ਼ਾਨ ਲਈ ਜਗਾਉਣਾ, ਇਹ ਵੀ ਬਹੁਤ ਬੜੀ ਗੱਲ ਹੈ। ਕਿਸੇ ਨੂੰ ਸਹਿਰੀ ਕਰਾਉਣਾ, ਕਿਸੇ ਨੂੰ ਇਫਤਾਰ ਕਰਾਉਣਾ, ਇਹ ਸਾਰੇ ਨੇਕੀਆਂ ਦੇ ਹੀ ਕੰਮ ਨੇ ਕਿ ਤੁਸੀਂ ਜਿੰਨਾ ਵੀ ਸਮੇਟ ਲਵੋ, ਇਹ ਮਹੀਨਾ ਤਾਂ ਹੈਗਾ ਹੀ ਐਸਾ। ਤੇ ਉਹ ਬਚਪਨ ਦਾ ਰਮਜ਼ਾਨ ਕਿ ਜਦੋਂ ਸ਼ਰਬਤ ਬਣਦਾ ਹੁੰਦਾ ਸੀ, ਰੋਜ਼ਾ ਖੁੱਲ੍ਹਣ ਲੱਗੇ ਕਿ ਵੱਡਾ ਸਾਰਾ ਦੇਚਕਾ ਸ਼ਰਬਤ ਦਾ ਬਣ ਜਾਂਦਾ ਹੁੰਦਾ ਸੀ। ਉਸ ਜ਼ਮਾਨੇ 'ਚ ਜਾਂ ਤਾਂ ਰੂਹ ਅਫਜ਼ਾ ਬਣਦਾ ਹੁੰਦਾ ਸੀ ਜਾਂ ਫਿਰ ਸਕੰਜਵੀ ਬਣਦੀ ਹੁੰਦੀ ਸੀ। ਇਹ ਦੋ ਸ਼ਰਬਤ ਬੜੇ, ਹੁਣ ਤਾਂ ਬਹੁਤ ਸਾਰੇ ਡਰਿੰਕਸ ਆ ਗਏ ਨੇ ਤੇ ਅਸੀਂ ਜਿਹੜਾ ਨਾ ਉਹਨਾਂ ਦੇ ਚੱਕਰਾਂ ਵਿੱਚ ਪੈ ਗਏ ਹਾਂ। ਲੇਕਿਨ ਉਸ ਜ਼ਮਾਨੇ ਵਿੱਚ ਜਿਹੜਾ ਇਸ ਤਰ੍ਹਾਂ ਹੀ ਹੁੰਦਾ ਸੀ ਕਿ ਸਕੰਜਵੀ ਦਾ ਵੀ ਬੜਾ ਇਹਤਮਾਮ ਹੁੰਦਾ ਸੀ, ਜਾਂ ਤਾਂ ਉਹਦੇ ਲਾਲ ਸ਼ਰਬਤ ਦੇ ਅੰਦਰ ਹੀ ਦੋ ਨਿੰਬੂ ਨਿਚੋੜ ਲਏ ਜਾਂਦੇ ਸਨ, ਜਾਂ ਸਕੰਜਵੀ ਸਾਡਾ ਬੜਾ ਅੱਛਾ ਜਿਹੜਾ ਨਾ ਡਰਿੰਕ ਹੈ ਔਰ ਉਹਨੂੰ ਪਤਾ ਨਹੀਂ ਯਕਸਰ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਹੁਣ ਇੰਨਾ ਡਰਿੰਕਸ ਅਸੀਂ ਪੀਨੇ, ਅਸੀਂ ਖੁਦ ਵੀ ਉਸ 'ਚ ਸ਼ਾਮਿਲ ਹਾਂ, ਕੋਲਾ ਡਰਿੰਕਸ ਇਹ ਉਹ ਆ ਗਏ ਨੇ। ਲੇਕਿਨ ਜੋ ਸਕੰਜਵੀ ਹੈ ਨਾ ਸਾਡੀ, ਉਹ ਇੰਨੀ ਜ਼ਬਰਦਸਤ ਹੈ ਕਿ ਬਹੁਤ ਅੱਛੀ ਚੀਜ਼, ਲੇਕਿਨ ਇਹ ਵੇਖੋ ਬਹੁਤ ਪਿੱਛੇ ਚਲੀ ਗਈ ਹੈ। ਤੇ ਮੈਂ ਪਿਛਲੇ ਦਿਨਾਂ 'ਚ ਅਸੀਂ ਇੱਕ ਦਫਾ ਇੱਕ ਹੋਟਲ ਗਏ ਤੇ ਮੈਨੂੰ ਕਹਿਣਗੇ ਤੁਸੀਂ ਕੋਈ ਡਰਿੰਕ ਲੈਣਾ ਵੇ? ਮੈਂ ਕਿਹਾ ਨਹੀਂ, ਉਹ ਮੋਹੀਤੋ ਪੀ ਲਓ, ਮੋਹੀਤੋ ਵਾਲਾ ਪਤਾ ਨਹੀਂ ਕਿਹੜਾ ਮੋਹੀਤੋ। ਤੇ ਮੈਂ ਕਿਹਾ ਅੱਛਾ ਚਲੋ ਮੰਗਾ ਦੇਵੋ, ਪੀ ਲੈਂਦੇ ਹਾਂ। ਉਹ ਮੋਹੀਤੋ ਆਇਆ ਤਾਂ ਬੜੀ ਇੱਕ ਛਤਰੀ ਜੀ ਲਾਈ ਹੋਈ ਸੀ ਔਰ ਕੁਝ ਸਟਰਾ ਰੱਖਿਆ ਹੋਇਆ, ਤੇ ਉਹ ਜੀ ਆਪਣੀ ਸਕੰਜਵੀ ਸੀ, ਉਹ ਮੋਹੀਤੋ ਦੇ ਨਾਲ ਕੁਛ ਹੋਰ ਲਫ਼ਜ਼ ਵੀ ਸੀ, ਲੈਮਨ ਐਸਾ ਕਰਕੇ ਕੁਝ ਸੀ। ਤੇ ਬਹਿਰਹਾਲ ਉਹ ਸਾਡੀ ਸਕੰਜਵੀ ਸੀ, ਸਿਰਫ ਉਹ ਸੀ ਉਹਦੇ 'ਚ ਪੁਦੀਨਾ ਵੀ ਬਰੀਕ ਕਰਕੇ ਥੋੜ੍ਹਾ ਜਿਹਾ ਪਾ ਦਿੱਤਾ ਸੀ, ਮਿੰਟ ਪਾ ਦਿੱਤਾ ਹੋਇਆ ਸੀ, ਔਰ ਸਕੰਜਵੀ ਉੱਪਰ ਇੱਕ ਛਤਰੀ ਲਾ ਦਿੱਤੀ, ਇੱਕ ਸਟਰਾ ਰੱਖ ਦਿੱਤਾ। ਤੇ ਉਹ ਵੀ ਬੜਾ ਇੱਕ ਬਣ ਗਿਆ ਸੀ ਕਿ ਅੱਜ ਕੱਲ੍ਹ ਜਿਹੜੇ ਜਾ ਕੇ ਪੀਂਦੇ ਨੇ ਤੇ ਉਹ ਬੜਾ ਸਮਝਦੇ ਨੇ ਕਿ ਬੜਾ ਕਮਾਲ ਵਾਲੀ ਅਸੀਂ ਚੀਜ਼ ਪੀ ਕੇ ਆ ਗਏ ਆ। ਹਾਲਾਂਕਿ ਅਸੀਂ ਆਪਣੇ ਬਚਪਨ ਵਿੱਚ ਮਹੀਤਿਓ ਸ਼ਹੀਦੀਆਂ ਬੜੇ ਪੀਤੇ ਨੇ ਔਰ ਬੜਾ ਰੱਜ ਰੱਜ ਕੇ ਪੀਤੇ ਨੇ। ਤੇ ਬਚਪਨ ਦੀਆਂ ਤਾਂ ਬਹੁਤ ਸਾਰੀਆਂ ਹਾਲੇ ਕਿੱਸੇ ਆਣੇ ਨੇ। ਅਸੀਂ ਰਮਜ਼ਾਨੁਲ ਮੁਬਾਰਕ ਦੇ ਹਵਾਲੇ ਦੇ ਨਾਲ ਗੱਲਾਂ ਕਰਨੀਆਂ ਨੇ ਕਿ ਕਿਸ ਤਰ੍ਹਾਂ ਪੜੋਸੀਆਂ ਨੂੰ ਉਠਾਇਆ ਜਾਂਦਾ ਸੀ, ਕਿਸ ਤਰ੍ਹਾਂ ਘਰਾਂ ਵਿੱਚੋਂ ਟਰੇ ਬਣਾ ਕੇ ਤੇ ਫਿਰ ਉਹ ਭੇਜੀ ਜਾਂਦੀ ਸੀ ਜਿਹੜੇ ਮਸਾਜਿਦ ਵਿੱਚ, ਕਿ ਕੋਈ ਮੁਸਾਫਿਰ ਹੋਣ, ਮੁਸਾਫਿਰਾਂ ਦਾ ਬੜਾ ਖਿਆਲ ਕੀਤਾ ਜਾਂਦਾ ਸੀ ਕਿ ਕੋਈ ਮੁਸਾਫਿਰ ਹੈ ਤੇ ਉਹ ਜਿਹੜਾ ਮਸਜਿਦ ਵਿੱਚ ਆ ਕੇ ਠਹਿਰਦੇ ਸਨ ਲੋਕ, ਉੱਥੇ ਫਿਰ ਰੋਜ਼ਾ ਇਫਤਾਰ ਕਰਨਾ ਜਾਂ ਸਹਿਰੀ ਕਰਨੀ, ਉਹਨਾਂ ਵਾਸਤੇ ਬੜਾ ਕੀ ਕਹਿੰਦੇ ਨੇ ਅਹਿਤਮਾਮ ਕੀਤਾ ਜਾਂਦਾ ਸੀ ਕਿ ਕੋਈ ਮੁਸਾਫਿਰ ਭੁੱਖਾ ਨਾ ਰਵੇ। ਤੇ ਚਲੋ ਵੀ ਅਸੀਂ ਜ਼ਰਾ ਕਿ ਇਹਨੂੰ ਚੈੱਕ ਕਰ ਲਈਏ ਆਪਣੀ ਹਾਂਡੀ ਨੂੰ, ਪਤਾ ਚੱਲੇ ਸਾਡੀ ਗੱਪਸ਼ਪ ਵਿੱਚ ਸਾਡੀ ਹਾਂਡੀ ਦੇ ਧੈਮ ਪਟਾਸ ਹੋ ਜਾਵੇ। ਤੇ ਅਸੀਂ ਇਹਨੂੰ ਦੇਖਦੇ ਹਾਂ। ਮੈਂ ਪਿਛਲੇ ਚੁੱਲ੍ਹੇ 'ਤੇ ਇਹਨੂੰ ਰੱਖ ਦਿੱਤਾ ਸੀ ਥੋੜ੍ਹਾ ਜਿਹਾ, ਕਿਉਂਕਿ ਇਹਦੀ ਅੱਗ ਜ਼ਰਾ ਬਹੁਤ ਘੱਟ ਹੈ ਨਾ ਪਿਛਲੇ ਚੁੱਲ੍ਹੇ ਦੀ, ਇਸ ਤੋਂ ਫਿਰ ਮੈਂ ਇਹਨੂੰ ਪਿੱਛੇ ਰੱਖ ਦਿੱਤਾ ਸੀ। ਹੁਣ ਮੈਂ ਦੇਖ ਰਹੀ ਹਾਂ। बिस्मिल्लाहिर्रहमानिर्रहीम। बस तकरीबन फाइनल मराहिल में है।
ਟਮਾਟਰ ਦਾ ਪਾਣੀ ਖੁਸ਼ਕ ਹੁੰਦੇ ਹੀ ਸਾਡੀ ਇਹ ਭੁਜੀਆ ਵਾਲੀ ਹਾਂਡੀ ਤਿਆਰ ਹੋ ਜਾਏਗੀ। ਬਸ ਥੋੜ੍ਹੀ ਦੇਰ ਜਿਹੜਾ ਨਾ ਹੋਰ ਇਹਨੂੰ ਅਸੀਂ ਦਮ 'ਤੇ ਰੱਖਦੇ ਹਾਂ ਅਤੇ ਫਿਰ ਮੈਂ ਤੁਹਾਨੂੰ ਇਹਦੀ ਫਾਈਨਲ ਲੁੱਕ ਦਿਖਾਉਂਦੀ ਹਾਂ। ਅਤੇ ਇਸ ਤਰ੍ਹਾਂ ਜਿਹੜਾ ਨਾ ਬਚਪਨ ਸਾਡਾ ਗੁਜ਼ਰਿਆ ਕਿ ਜਿਹੜਾ ਕੀ ਕਹਿੰਦੇ ਨੇ ਪੀਪਿਆਂ ਨਾਲ ਉਠਾਇਆ ਜਾਂਦਾ ਸੀ। ਅੱਜ ਵੀ ਪਾਕਿਸਤਾਨ ਵਿੱਚ ਉਹੀ ਸ਼ਾਇਦ ਮਾਹੌਲ ਹੁੰਦਾ ਵੇ ਕਿ ਲੋਕ ਸ਼ਾਇਦ ਗਲੀਆਂ 'ਚ ਉਠਾਉਣ ਵਾਲੇ ਆਉਂਦੇ ਨੇ ਔਰ ਉੱਥੇ ਦਾ ਰਮਜ਼ਾਨ ਔਰ ਖਾਸ ਕਰ ਰੋਜ਼ੇ ਖੁੱਲ੍ਹਣ ਤੋਂ ਪਹਿਲਾਂ ਜਿਹੜੇ ਹੁੰਦਾ ਸਮੋਸੇ ਅਤੇ ਪਕੌੜਿਆਂ ਵਾਲੀ ਦੁਕਾਨਾਂ 'ਤੇ ਜਿਹੜਾ ਰਸ਼ ਹੁੰਦਾ, ਉਹਦਾ ਟ੍ਰੈਫਿਕ ਜੈਮ ਹੁੰਦਾ, ਹਰ ਬੰਦਾ ਸਮੋਸੇ ਲੈਣ ਨਿਕਲਿਆ ਹੁੰਦਾ ਵੇ। ਅਤੇ ਉਹ ਇੱਕ ਆਪਣਾ ਹੀ ਹੁਸਨ ਜ਼ਿੰਦਗੀ ਦਾ ਜਿਹੜਾ ਅਸੀਂ ਇੱਥੇ ਅਸੀਂ ਇੰਜੋਏ ਕਰਦੇ ਜਿਹੜਾ ਉਹ ਸਮੋਸੇ ਪਕੌੜੇ। ਉਸ ਬਾਰੇ ਕਿਹਾ ਕਿ ਬਈ ਅਸੀਂ ਤਾਂ ਸਮੋਸਿਆਂ ਦਾ ਬਾਈਕਾਟ ਕੀਤਾ। ਇਸ ਤਰ੍ਹਾਂ ਬੱਚਿਆਂ ਨੇ ਕਿਹਾ ਵੇ ਕਿ ਵੀ ਕੋਈ ਨਹੀਂ ਸਮੋਸਾ ਅਸੀਂ ਨਹੀਂ ਖਾਣਾ, ਅਸੀਂ ਹੈਲਦੀ ਫੂਡ ਖਾਣਾ ਵੇ। ਅਤੇ ਬੱਚਿਆਂ ਨੇ ਖੁਦ ਹੀ ਕਹਿ ਦਿੱਤਾ ਅਤੇ ਬਸ ਮੈਂ ਕਬਾਬ ਬਣਾਏ ਨੇ, ਹੋਰ ਉਸ ਤੋਂ ਇਲਾਵਾ ਕੁਛ ਨਹੀਂ। ਬਹੁਤ ਅੱਛੀ ਗੱਲ ਹੈ ਜੀ। ਪਰ ਐਵੇਂ ਕਿ ਇਸ ਬੇਇੱਜ਼ਤੀ ਜਿਹੀ ਨਹੀਂ ਹੋ ਗਈ, ਇਹ ਬੇਇੱਜ਼ਤੀ ਸਮੋਸੇ ਦੀ ਬੇਇੱਜ਼ਤੀ ਜਿਹੀ ਨਹੀਂ ਹੋ ਗਈ ਉਸਮਾ ਕਿ ਉਹ ਸਮੋਸਾ ਜਿਹੜਾ ਸਾਡਾ ਇੰਨਾ ਯਾਦਗਾਰ ਸਾਥੀ ਹੈ ਔਰ ਉਹਨੂੰ ਅਸੀਂ ਅਕਸਰ ਨਜ਼ਰਅੰਦਾਜ਼ ਕਰ ਦਈਏ ਔਰ ਕਹੀਏ ਕਿ ਅਸੀਂ ਹੈਲਦੀ ਫੂਡ ਖਾਣਾ ਹੈ। ਬਈ ਖਾਓ ਸਮੋਸੇ, ਇਹਦੇ ਵਿੱਚ ਰਮਜ਼ਾਨ 'ਚ ਜ਼ਰੂਰ ਖਾਣੇ ਚਾਹੀਦੇ। ਮੈਂ ਮਜ਼ਾਕ ਨਾ ਕਹਿ ਰਹੀ ਹਾਂ, ਅੱਛੀ ਗੱਲ ਹੈ। ਬਹੁਤ ਜ਼ਿਆਦਾ ਤਲੀਆਂ ਚੀਜ਼ਾਂ ਤੋਂ ਪਰਹੇਜ਼ਗਾਰੀ ਕਰਨੀ ਹੀ ਚਾਹੀਦੀ ਹੈ। ਪਰ ਇਹ ਕਿ ਨਹੀਂ ਆਪਣੇ ਫੂਡ ਜਿਹੜੇ ਨੇ ਘਰ 'ਚ ਬਣਾਉਂਦੇ ਹੋ ਤੁਸੀਂ ਜਿਹੜਾ ਸਾਫ਼ ਸੁਥਰਾ ਫੂਡ, ਅਤੇ ਉਹਦਾ ਕੋਈ ਨੁਕਸਾਨ ਨਹੀਂ। ਤੁਹਾਨੂੰ ਪਤਾ ਹੁੰਦਾ ਵੇ ਕਿ ਅਸੀਂ ਕੀ ਬਣਾਇਆ ਵੇ, ਕੀ ਇਹਦੇ 'ਚ ਕੀ ਚੀਜ਼ਾਂ ਪਾਈਆਂ ਨੇ, ਉਹ ਤੁਸੀਂ ਖਾ ਸਕਦੇ ਹੋ। ਬਿਲਕੁਲ ਮੇਰੇ ਵੱਲੋਂ ਬਿਲਕੁਲ ਇਜਾਜ਼ਤ ਹੈ। ਅਤੇ ਹੁਣ ਕੀ ਕਹਿੰਦੇ ਨੇ ਅਸੀਂ ਆਪਣੀ ਹਾਂਡੀ ਨੂੰ ਇੱਕ ਦਫਾ ਫਿਰ ਦੇਖੀਏ। ਹਾਂਡੀ ਨੂੰ ਮੈਂ ਇੱਕ ਦਫਾ ਫਿਰ ਹਿਲਾ ਦਿੱਤਾ ਹੈ। ਬਸ ਤਕਰੀਬਨ ਤਿਆਰ ਹੋਣ ਵਾਲੀ ਹੈ ਔਰ ਉਸ ਤੋਂ ਬਾਅਦ ਫਿਰ ਅਸਰ ਦਾ ਟਾਈਮ ਵੀ ਹੋਣ ਵਾਲਾ ਵੇ। ਜ਼ੋਹਰ ਤਾਂ ਮੈਂ ਪੜ੍ਹ ਲਈ ਸੀ, ਅਸਰ ਦਾ ਟਾਈਮ ਹੋਣ ਵਾਲਾ ਹੈ। ਬਸ ਮੈਂ ਜਲਦੀ ਨਾਲ ਕਲੀਨਿੰਗ ਕਰਾਂਗੀ, ਵੈਕਿਊਮ ਕਰਾਂਗੀ। ਕੱਲ੍ਹ ਸਫਾਈ ਨਹੀਂ ਹੋਈ ਘਰ ਦੀ, ਅਤੇ ਅੱਜ ਅਸੀਂ ਜਿਹੜਾ ਨਾ ਚੰਗੇ ਬੱਚੇ ਬਣ ਕੇ ਚਿੱਚੇ ਦੀ ਸਫਾਈ ਵੀ ਕਰਨੀ ਹੈ। ਅਤੇ ਉਸ ਤੋਂ ਬਾਅਦ ਫਿਰ ਕੀ ਕਹਿੰਦੇ ਅਸੀਂ ਰਾਫੇ ਹਾਊਸ ਜਾਣਾ, ਅਸਰ ਪੜ੍ਹ ਕੇ ਫਿਰ ਅਸੀਂ ਉੱਧਰ ਚਲੇ ਜਾਵਾਂਗੇ। ਰੋਜ਼ਾ ਅਸੀਂ ਉੱਥੇ ਇਫਤਾਰ ਕਰਨੇ ਆ। ਅਤੇ ਇਹ ਜਿਹੜਾ ਥੋੜ੍ਹਾ ਬਹੁਤ ਅਹਿਤਮਾਮ ਹੈ ਇਸ ਸੈਰੀ ਦੇ ਹਵਾਲੇ ਨਾਲ ਹੈ। ਅਤੇ ਬਸ ਸਾਡੀ ਹਾਂਡੀ ਤਕਰੀਬਨ ਤਿਆਰੀ ਦੇ ਮਰਾਹਿਲ ਵਿੱਚ ਹੈ। ਅਤੇ ਅਸੀਂ ਥੋੜ੍ਹਾ ਜਿਹਾ ਨਾ ਇੱਕ ਥੋੜ੍ਹਾ ਨਾਤ ਤੁਹਾਨੂੰ ਮੈਂ ਸੁਣਾ ਦੇਣੀ ਆ। ਕਾਲੀਆਂ ਜ਼ੁਲਫਾਂ ਵਾਲਾ ਦੁਖੀ ਦਿਲਾਂ ਦਾ ਸਹਾਰਾ, ਕਾਲੀਆਂ ਜ਼ੁਲਫਾਂ ਵਾਲਾ ਦੁਖੀ ਦਿਲਾਂ ਦਾ ਸਹਾਰਾ, ਕਸਮ ਖੁਦਾ ਦੀ ਮੈਨੂੰ ਸਭ ਨਾਲੋਂ ਪਿਆਰਾ, ਕਸਮ ਖੁਦਾ ਦੀ ਮੈਨੂੰ ਸਭ ਨਾਲੋਂ ਪਿਆਰਾ, ਕਾਲੀਆਂ ਜ਼ੁਲਫਾਂ ਵਾਲਾ ਦੁਖੀ ਦਿਲਾਂ ਦਾ ਸਹਾਰਾ, ਕਾਲੀਆਂ ਜ਼ੁਲਫਾਂ ਵਾਲਾ। ਦੱਸਾਂ ਕਿ ਮੈਂ ਮੁਸਤਫਾ ਦੀ ਕਿੱਡੀ ਸੋਹਣੀ ਸ਼ਾਨ ਏ, ਦੱਸਾਂ ਕਿ ਮੈਂ ਮੁਸਤਫਾ ਦੀ ਕਿੱਡੀ ਸੋਹਣੀ ਸ਼ਾਨ ਏ, ਆਪ ਦੀ ਤਾਰੀਫ ਵਿੱਚ ਸਾਰਾ ਕੁਰਾਨ ਏ, ਆਪ ਦੀ ਤਾਰੀਫ ਵਿੱਚ ਸਾਰਾ ਕੁਰਾਨ ਏ, ਪੜ੍ਹ ਕੇ ਤੂੰ ਦੇਖ ਜਿਹੜਾ ਮਰਜ਼ੀ ਸਿਪਾਰਾ, ਪੜ੍ਹ ਕੇ ਤੂੰ ਦੇਖ ਜਿਹੜਾ ਮਰਜ਼ੀ ਸਿਪਾਰਾ, ਕਸਮ ਖੁਦਾ ਦੀ ਮੈਨੂੰ ਸਭ ਨਾਲੋਂ ਪਿਆਰਾ, ਕਸਮ ਖੁਦਾ ਦੀ ਮੈਨੂੰ ਸਭ ਨਾਲੋਂ ਪਿਆਰਾ, ਕਾਲੀਆਂ ਜ਼ੁਲਫਾਂ ਵਾਲਾ ਦੁਖੀ ਦਿਲਾਂ ਦਾ ਸਹਾਰਾ, ਕਾਲੀਆਂ ਜ਼ੁਲਫਾਂ ਵਾਲਾ। ਦਿੰਦੇ ਨੇ ਗਵਾਹੀ ਜ਼ਰਰੇ ਜ਼ਰਰੇ ਕੋਹੇ ਤੂਰ ਦੇ, ਦਿੰਦੇ ਨੇ ਗਵਾਹੀ ਜ਼ਰਰੇ ਜ਼ਰਰੇ ਕੋਹੇ ਤੂਰ ਦੇ, ਦੇਖਦੇ ਨਸੀਬਾਂ ਵਾਲੇ ਜਲਵੇ ਹੁਜ਼ੂਰ ਦੇ, ਦੇਖਦੇ ਨਸੀਬਾਂ ਵਾਲੇ ਜਲਵੇ ਹੁਜ਼ੂਰ ਦੇ, ਦੀਦ ਮੇਰੇ ਨਬੀ ਦੀਏ ਰੱਬ ਦਾ ਨਜ਼ਾਰਾ, ਦੀਦ ਮੇਰੇ ਨਬੀ ਦੀਏ ਰੱਬ ਦਾ ਨਜ਼ਾਰਾ, ਕਸਮ ਖੁਦਾ ਦੀ ਮੈਨੂੰ ਸਭ ਨਾਲੋਂ ਪਿਆਰਾ, ਕਾਲੀਆਂ ਜ਼ੁਲਫਾਂ ਵਾਲਾ ਦੁਖੀ ਦਿਲਾਂ ਦਾ ਸਹਾਰਾ, ਕਾਲੀਆਂ ਜ਼ੁਲਫਾਂ ਵਾਲਾ। ਤੇ ਲੋ ਵੀ ਕਾਲੀਆਂ ਜ਼ੁਲਫਾਂ ਵਾਲਾ ਦੁਖੀ ਦਿਲਾਂ ਦਾ ਸਹਾਰਾ,
ਕਸਮ ਖੁਦਾ ਦੀ ਮੈਨੂੰ ਸਭ ਨਾਲੋਂ ਪਿਆਰਾ ਤੇ ਸਾਨੂੰ ਸਭ ਨਾਲੋਂ ਪਿਆਰਾ ਕਹਿੰਦੇ ਨੇ ਤੁਹਾਡਾ ਈਮਾਨ ਉਸ ਵਕਤ ਤੱਕ ਮੁਕੰਮਲ ਨਹੀਂ ਹੁੰਦਾ ਜਦੋਂ ਤੱਕ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਉੱਤੇ ਤੁਸੀਂ ਈਮਾਨ ਨਹੀਂ ਲੈ ਕੇ ਆਉਂਦੇ ਕਿ ਤੁਸੀਂ ਉਹ ਤੁਹਾਨੂੰ ਸਭ ਤੋਂ ਪਿਆਰੀ ਉਹਨਾਂ ਦੀ ਜ਼ਾਤ ਨਹੀਂ ਹੋ ਜਾਂਦੀ। ਆਪਣੀ ਔਲਾਦ ਨਾਲੋਂ, ਆਪਣੇ ਮਾਲ ਨਾਲੋਂ, ਆਪਣੇ ਹਰ ਚੀਜ਼ ਨਾਲੋਂ ਜ਼ਿਆਦਾ ਉਹਨਾਂ ਦੀ ਜ਼ਾਤ ਜਿਹੜੀ ਹੈ ਨਾ ਉਹ ਸਾਡੇ ਵਾਸਤੇ ਜਿਹੜਾ ਨਾ ਉਹ ਪੜ੍ਹ ਕੇ ਨੇ ਹਰ ਚੀਜ਼ ਨਾਲੋਂ, ਦੁਨੀਆ ਦੀ ਹਰ ਚੀਜ਼ ਨਾਲੋਂ ਜ਼ਿਆਦਾ ਸਾਨੂੰ ਸਾਡੀ ਨਬੀ ਦੀ ਜ਼ਾਤ ਜਿਹੜੀ ਹੈ ਨਾ ਉਹ ਸਭ ਤੋਂ ਜ਼ਿਆਦਾ ਪਿਆਰੀ ਹੈ। ਲੋ ਜੀ ਇਸ ਗੱਲ ਕਰਦੇ ਕਰਦੇ ਕਾਲੀਆਂ ਜ਼ੁਲਫਾਂ ਵਾਲੇ ਦਾ ਜ਼ਿਕਰ ਕਰਦੇ ਕਰਦੇ ਅਸੀਂ ਅੱਗੇ ਕਾਲੀਆਂ ਜ਼ੁਲਫਾਂ ਵਾਲੇ ਮਦੀਨਾ ਦੇ ਸਫ਼ਰ ਦਾ ਵੀ ਕੁਝ ਅਹਿਵਾਲ ਬਿਆਨ ਕਰਾਂਗੇ ਆਉਣ ਵਾਲੇ ਵਲੌਗਸ ਵਿੱਚ ਕਿ ਮਦੀਨਾ ਜਦੋਂ ਮੈਂ ਗਈ ਤੇ ਕਿਸ ਤਰ੍ਹਾਂ ਅਸੀਂ ਉੱਥੇ ਕੀਤਾ, ਜੋ ਵੀ ਅਰਕਾਨ ਅਦਾ ਕੀਤੇ, ਥੋੜ੍ਹਾ ਬਹੁਤ ਉਸ ਹਵਾਲੇ ਨਾਲ ਵੀ ਗੱਲ ਕਰਾਂਗੇ ਅਸੀਂ। ਤੇ ਹਾਂਡੀ ਸਾਡੀ ਤਿਆਰ ਹੋ ਚੁੱਕੀ ਹੈ ਤੇ ਇਹਦੇ ਵਿੱਚ ਬਿਲਕੁਲ ਆਖਰੀ ਟਾਈਮ 'ਚ ਤੁਸੀਂ ਜਿਹੜਾ ਖੁਸ਼ਬੂ ਵਾਸਤੇ ਕਿ ਥੋੜਾ ਟੇਸਟ ਹਰੀ ਮਿਰਚ ਦਾ ਸ਼ੁਰੂ 'ਚ ਪਾ ਦੇਵੋ ਨਾ ਥੋੜ੍ਹੀ ਜਿਹੀ ਦਬ ਜਾਂਦਾ ਵੇ ਤੇ ਇਸ ਤੋਂ ਥੋੜ੍ਹਾ ਜਿਹਾ ਐਂਡ 'ਚ ਹੀ ਪਾਉਣਾ ਵੇ ਤੁਸੀਂ। ਅਖੀਰਲੇ ਜਿਹੜਾ ਸ਼ਾਟ ਲੱਗਦੇ ਨਾ ਮੈਚ ਦੇ ਅਖੀਰਲੇ ਮੈਚ ਦੇ ਆਖਰੀ ਟਾਈਮ ਤੇ ਜੇ ਛੱਕਾ ਚੌਕਾ ਲੱਗਦਾ ਨਾ ਕਿ ਬਸ ਵੀ ਹੁਣ ਵਿਨਿੰਗ ਪੋਜੀਸ਼ਨ 'ਚ ਆ ਜਾਵਾਂਗੇ, ਉਹ ਹਿਸਾਬ ਹੈ ਕਿ ਵਿਨਿੰਗ ਪੋਜੀਸ਼ਨ 'ਚ ਆ ਗਏ ਹਾਂ ਤੇ ਅਸੀਂ ਗੁਜੀਆ ਸਾਡੀ ਹੋ ਗਈ ਹੈ ਤਿਆਰ, ਜ਼ਬਰਦਸਤ ਕਿਸਮ ਦੀ ਖੁਸ਼ਬੂ ਆ ਰਹੀ ਹੈ ਤੇ ਅਸੀਂ ਹੁਣ ਚੁੱਲ੍ਹਾ ਕਰ ਦੇਵਾਂਗੇ ਬੰਦ ਤੇ ਉੱਪਰ ਦੇ ਦੇਵਾਂਗੇ ਢੱਕਣ ਤੇ ਉਹ ਹਾਂਡੀ ਸਾਡੀ ਬਿਲਕੁਲ ਤਿਆਰ ਹੋ ਗਈ ਹੈ। ਹੋ ਗਈ ਤੇ ਹੁਣ ਤੁਹਾਡੀ ਕੌਮੀ ਡਿਊਟੀ ਦਾ ਟਾਈਮ ਸ਼ੁਰੂ ਹੋ ਗਿਆ ਵੇ। ਹੁਣ ਤੁਸੀਂ ਆਪਣੀ ਡਿਊਟੀ ਅਦਾ ਕਰਨੀ ਹੈ ਕਿ ਤੁਸੀਂ ਕੀ ਕਹਿੰਦੇ ਨੇ ਅੱਛਾ ਜਿਹਾ ਕਮੈਂਟ ਕਰਨਾ ਵੇ ਔਰ ਇੱਕ ਨਾਲ ਹੀ ਲਾਈਕ ਦਬਾ ਦੇਣਾ ਵੇ ਤੇ ਬਸ ਬਈ ਇੰਨੀ ਤੁਹਾਡੀ ਡਿਊਟੀ ਇੰਨੀ ਹੈ। ਸਾਡੀ ਤਾਂ ਬੜੀ ਲੰਮੀ ਡਿਊਟੀ ਹਲੇ ਅਸੀਂ ਜਾ ਕੇ ਵੀਡੀਓ ਨੂੰ ਜੋੜਨਾ ਵੇ ਤੇ ਅਸੀਂ ਉਹਦੀ ਐਡੀਟਿੰਗ ਕਰਨੀ ਹੈ ਤੇ ਉਹਨੂੰ ਥੰਬਨੇਲ ਬਣਾਉਣਾ ਵੇ ਤੇ ਮੇਰੀ ਡਿਊਟੀ ਤਾਂ ਬੜੀ ਲੰਬੀ, ਤੁਹਾਡੀ ਤਾਂ ਬੜੀ ਈਜ਼ੀ ਹੈ। ਬੈਠੇ ਬੈਠੇ ਤੁਸੀਂ ਇੱਕ ਕਮੈਂਟ ਕਰਨਾ ਵੇ ਤੇ ਨਾਲ ਹੀ ਤੁਸੀਂ ਜਿਹੜਾ ਨਾ ਉਹ ਕਰ ਦੇਣਾ ਵੇ, ਲਾਈਕ ਕਰ ਦੇਣਾ। ਬਸ ਅੱਲਾ ਅੱਲਾ ਤੇ ਖੈਰ ਸੱਲਾ ਤੇ ਫਿਰ ਮਿਲਨੇ ਆ। ਅੱਲਾ ਹਾਫਿਜ਼।